ਹਿੰਦੂਤਵੀ ਸੋਚ ਚਾਹੁੰਦੀ ਆ, ਭਾਜਪਾ ਏਜੰਡਾ ਸੋਚਦਾ ਹੈ ਕਿ ਸਿੱਖਾਂ ਨੂੰ ਇਹ ਭਰਮਾਇਆ ਜਾਵੇ ਕਿ ਤੁਸੀਂ ਤਾਂ ਹਿੰਦੂ ਹੀ ਹੋ, ਆ ਵਿਸ਼ਨੂੰ ਦਾ ਮੰਦਿਰ ਆ ਜੀ ਦਰਬਾਰ ਸਾਹਿਬ, ਤਾਂ ਇਹ ਜੀ ਜਿਹੜਾ ਪੰਜਵਾਂ ਵੇਦ ਮੰਨ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸੋ ਇਸ ਤਰੀਕੇ ਦੀਆਂ ਜਿਹੜੀਆਂ ਬਾਤਾਂ ਬਾਹਮਣਵਾਦੀਆਂ ਦੀਆਂ ਨੇ, ਉਹ ਜਦੋਂ ਕਾਮਯਾਬ ਨਹੀਂ ਹੁੰਦੀਆਂ ਫਿਰ ਦੂਜਾ ਤਰੀਕਾ ਫੜ ਲਿਆ ਕਿ ਕਿਸੇ ਤਰੀਕੇ ਨਾਲ ਦਲਤਾਂ ਨੂੰ ਭੜਕਾਇਆ ਜਾਵੇ ਕਿ ਸਿੱਖ ਬੜੇ ਮਾੜੇ ਆ। ਏਜੰਡੇ ਤਹਿਤ ਸਾਂਪਲੇ ਨੇ ਲਗਾਤਾਰ ਝੂਠ ਬੋਲਿਆ ਔਰ ਸਾਰੇ ਭਾਰਤ ਨੂੰ ਇਹ ਹਿੰਦੀ ਚ ਪੋਸਟ ਪਾ ਕੇ ਦੱਸਿਆ ਕਿ ਜੀ ਦੇਖੋ ਦਰਬਾਰ ਸਾਹਿਬ ਦੇ ਵਿੱਚ ਗਲਿਆਰੇ ਚ ਬੁੱਤ ਲੱਗਿਆ ਹੋਇਆ ਸੀ, ਨਾ ਤਾਂ ਇਹ ਬੁੱਤ ਗਲਿਆਰੇ ਚ ਲੱਗਿਆ ਹੋਇਆ ਸੀ, ਨਾ ਲੱਗ ਸਕਦਾ ਹੈ। ਜਦੋਂ ਸਾਂਪਲੇ ਵਰਗੇ ਇਹ ਝੂਠ ਬੋਲਦੇ ਨੇ, ਇਹਨੂੰ ਐ ਨਾ ਸਮਝੋ ਕਿ ਉਹਨਾਂ ਨੂੰ ਪਤਾ ਨਹੀਂ। ਸਾਂਪਲੇ ਨੂੰ ਸਭ ਪਤਾ, ਉਹਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਬੁੱਤ ਬਹੁਤ ਦੂਰ ਲੱਗਿਆ ਹੈ, ਤੇ ਇਹ ਵੀ ਉਹਨੂੰ ਪਤਾ ਕਿ ਸਿੱਖਾਂ ਦਾ ਇਹ ਕੋਈ ਮਸਲਾ ਨਹੀਂ, ਪਰ ਉਹਨੇ ਭੜਕਾਹਟ ਪੈਦਾ ਕਰਦਿਆਂ ਹੋਇਆਂ ਜਾਣ ਬੁੱਝ ਕੇ ਝੂਠ ਬੋਲਿਆ। ਹੁਣ ਜਿਹੜੇ ਦਲਿਤ ਭਾਈਚਾਰੇ ਦੇ ਵਿੱਚੋਂ ਉੱਠ ਕੇ ਨੌਜਵਾਨ ਜਦੋਂ ਇਸ ਸੰਵਿਧਾਨ ਦੇ ਖਿਲਾਫ ਇੰਨਾ ਰੋਸ ਪ੍ਰਗਟਾਉਂਦੇ ਆ, ਤਾਂ ਸਿੱਖ ਕੌਮ ਨੂੰ ਵਿਚਾਲੇ ਕਿਉਂ ਫਸਾਇਆ ਜਾ ਰਿਹਾ? ਪਰ ਸਾਂਪਲੇ ਨੇ ਦਰਬਾਰ ਸਾਹਿਬ ਦਾ ਨਾਂ ਇਕੱਲੇ ਨੇ ਨਹੀਂ ਲਿਆ, ਇਹ ਪੂਰੀ ਹਿੰਦੂਤਵੀ ਸੋਚ ਦਾ ਏਜੰਡਾ ਹੈ। ਸਾਡੇ ਲਈ ਇਹ ਸੰਵਿਧਾਨ ਉਹੀ ਹੈ ਜਿਹਦੀ ਛਤਰ ਛਾਇਆ ਹੇਠ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਉੱਤੇ ਅਟੈਕ ਹੋਇਆ। ਇਸ ਸੰਵਿਧਾਨ ਦੀ ਛਾਂ ਹੇਠ ਪੰਜਾਬ ਦੇ ਵਿੱਚੋਂ ਪੰਥ ਦਾ ਖੁਰਾ ਖੋਜ ਵਟਾਉਣ ਦਾ ਏਜੰਡਾ ਚੱਲ ਰਿਹਾ। ਇਸ ਸੰਵਿਧਾਨ ਨੇ ਸਾਨੂੰ ਕੁਝ ਦਿੱਤਾ ਤਾਂ ਹੈ ਨਹੀਂ, ਸਾਤੋਂ ਹੋਇਆ ਖਾਲਿਸਤਾਨ ਦੀ ਜਾਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਹੈ ਜਿਹੜੀ, ਉਹਦੇ ਬਿਲਕੁਲ ਸਮਾਨ ਅੰਦਰ ਇਸ ਸੰਵਿਧਾਨ ਨੇ ਸਿੱਖਾਂ ਨੂੰ ਇੱਕ ਹੋਰ ਰਾਹ ਦੇ ਦਿੱਤਾ ਜਿਹਦੇ ਉੱਤੇ ਚੱਲ ਕੇ ਅਸੀਂ ਸਵਾਰ ਹੋ ਰਹੇ। ਉਹ ਜਿਹੜਾ ਬਾਦਲ ਵੱਖਰੇ ਕਿਉਂ ਬਣਾਈ ਫਿਰਦੇ ਸੀ, ਉਹ ਬਾਦਲ ਤਾਂ ਸਾੜ ਕੇ ਆਇਆ ਸੀ ਸੰਵਿਧਾਨ ਨੂੰ। ਜਦੋਂ ਸਿੱਖ ਇਹ ਸੰਵਿਧਾਨ ਤੋਂ ਇੰਨੇ ਦੁਖੀ ਨੇ ਇਹਨੂੰ ਸਾੜਦੇ ਫਿਰਦੇ ਆ, ਤੇ ਫਿਰ ਜੇਕਰ ਕੋਈ ਇਸ ਸੰਵਿਧਾਨ ਦੇ ਘੜਨ ਵਾਲੇ ਨੂੰ ਜਾਂ ਸੰਵਿਧਾਨ ਨੂੰ ਕੁਝ ਕਰਦਾ ਕਰਾਉਂਦਾ, ਸਾਨੂੰ ਕੀ? ਤੋ ਜਿਹੜਾ ਮਾਤਾ ਦਾ ਮਾਲਜਾ ਬਣ ਕੇ ਸਾਡੀ ਕੌਮ ਦਾ ਹਿੱਸਾ ਭਾਰਤ ਮਾਤਾ ਦੇ ਦੇਣ ਗੋਗੇ ਗਾਉਂਦਾ, ਜਿਨ੍ਹਾਂ ਨੂੰ ਇਹ ਲੱਗਦਾ ਰਹਿੰਦਾ ਕਿ ਲਓ ਜੀ ਅਸੀਂ ਤਾਂ ਇਸ ਮੁਲਕ ਦੇ ਵਿੱਚ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ, ਦੇਖੋ ਜੀ ਫਲਾਨਾ ਫੌਜਾਂ ਦਾ ਮੁਖੀ, ਫਲਾਨਾ ਰਾਸ਼ਟਰਪਤੀ, ਫਲਾਨਾ ਪ੍ਰਧਾਨ ਮੰਤਰੀ, ਫਲਾਨਾ ਮੁੱਖ ਮੰਤਰੀ, ਇਹ ਸਿੱਖ ਨੇ ਜੀ, ਸਿੱਖਾਂ ਨੂੰ ਤਾਂ ਬੜਾ ਸਤਿਕਾਰ ਮਿਲਦਾ। ਇਹ ਸਤਿਕਾਰ ਪੂਜਾ ਉਦੋਂ ਦੇਖਿਓ ਜਿੱਦਣ ਇੰਦਰਾ ਦੇ ਕਤਲ ਤੋਂ ਬਾਅਦ ਸਾਰੇ ਜਿਵੇਂ ਭਾਰਤ ਵਿੱਚ ਹੋਇਆ ਸੀ, ਜਿਵੇਂ ਉਵੇਂ ਦਾ ਕੁਝ ਬਣਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤਖਤਾਂ ਦਾ ਜਿਹੜਾ ਬਾਦਲ ਦਲ ਦੇ ਨਾਲ ਤਕਰਾਰ ਜੀ ਬਣੀ ਹੋਈ ਆ, ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ ਤੇ ਹੋਰ ਸ਼ਖਸੀਅਤਾਂ ਦੇ ਵੱਲੋਂ ਜੋ ਕੁਝ ਕਿਹਾ ਸੁਣਿਆ ਕੀਤਾ ਜਾ ਰਿਹਾ, ਉਹਦੇ ਨਾਲ ਹਾਲਾਤ ਜਿਹੜੇ ਆ ਉਹ ਪਲ ਪਲ ਹੋਰ ਜ਼ਿਆਦਾ ਉਲਝਦੇ ਕੇ ਜਾ ਰਹੇ। ਬਾਦਲ ਦਲ ਵਾਲਿਆਂ ਨੇ 2 ਦਸੰਬਰ ਵਾਲੇ ਹੁਕਮਨਾਮੇ ਦੀ ਸਿੱਧੇ ਤਰੀਕੇ ਨਾਲ ਤੌਹੀਨ ਕਰਦਿਆਂ ਹੋਇਆਂ ਆਪਦੀ ਕਮੇਟੀ ਬਣਾ ਕੇ ਭਰਤੀ ਸ਼ੁਰੂ ਜਿਹੜੀ ਕੀਤੀ ਹੋਈ ਹੈ, ਉਹਦੇ ਬਾਰੇ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ। ਪਰ ਅੱਜ ਜਿਹੜੀ ਨਵੀਂ ਗੱਲ ਵਾਪਰੀ ਕਿ ਗਿਆਨੀ ਰਘਵੀਰ ਸਿੰਘ ਨੇ ਕਹਿਤਾ ਵੀ ਜਿਹੜੀ ਅਸੀਂ 2 ਦਸੰਬਰ ਨੂੰ ਕਮੇਟੀ ਬਣਾਈ ਹੋਈ ਆ ਉਹ ਕੰਮ ਸ਼ੁਰੂ ਕਰੇ, ਯਾਨੀ ਕਿ ਬਾਦਲ ਦਲ ਵਾਲੀ ਕਮੇਟੀ ਤੋਂ ਪਹਿਲਾਂ ਜਿਹੜੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਉਹ ਭਰਤੀ ਮੁਹਿੰਮ ਸ਼ੁਰੂ ਕਰੇ। ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਰਤੀ ਦੋਨੇ ਕਮੇਟੀਆਂ ਸ਼ੁਰੂ ਕਰਦੀਆਂ ਨੇ, ਅਕਾਲੀ ਦਲ ਦੀ ਭਰਤੀ, ਇਹਦੇ ਨਾਲ ਹਾਲਾਤ ਜਿਹੜੇ ਆ ਉਹ ਕਿੱਧਰ ਨੂੰ ਜਾਣਗੇ, ਇਹਦੇ ਬਾਰੇ ਸਾਡੇ ਸਾਰੇ ਪੰਥ ਦਰਦੀਆਂ ਦੇ ਮਨਾਂ ਵਿੱਚ ਸ਼ੰਕੇ, ਸ਼ਿਕਵੇ, ਖਦਸ਼ੇ ਲਗਾਤਾਰ ਵੱਧ ਰਹੇ। ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਜਦੋਂ ਭਖਿਆ ਕਿ ਜੀ ਉਹਨਾਂ ਦੀ ਇੱਕ ਵੀਡੀਓ ਹੋਰ ਆ ਗਈ, ਉਸ ਤੋਂ ਬਾਅਦ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਇੱਕ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਆਪਦਾ ਪੱਖ ਬੜੇ ਧੜੱਲੇ ਨਾਲ ਪੇਸ਼ ਕੀਤਾ, ਜਿਸ ਤੋਂ ਬਾਅਦ ਵਿੱਚ ਬਾਦਲ ਦਲ ਵਾਲਿਆਂ ਨੇ ਵੀ ਹੋਰ ਜ਼ਿਆਦਾ ਤਿੱਖਾ ਕੰਮ ਸ਼ੁਰੂ ਕਰ ਲਿਆ। ਨਤੀਜਾ ਇਹ ਨਿਕਲਿਆ ਕਿ ਪਰਸੋਂ ਉਹਨਾਂ ਨੂੰ ਯਾਨੀ ਹਰਪ੍ਰੀਤ ਸਿੰਘ ਨੂੰ ਇੱਕੋ ਵੇਲੇ 2 ਖਬਰਾਂ
ਪੰਥ ਦੇ ਵਿਹੜੇ ਵਿੱਚ ਲਿਆਉਣੀਆਂ ਪਈਆਂ। ਪਹਿਲੀ ਤਾਂ ਇਹ ਕਿ ਜੀ ਹੁਣ ਜਿਹੜੀ 28 ਫਰਵਰੀ ਨੂੰ ਮੀਟਿੰਗ ਹੋਣੀ ਸੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ, ਉਹ ਖਤਮ ਹੈ, ਉਹ ਨਹੀਂ ਹੋਣੀ। ਦੂਜੀ ਜਿਹੜੀ ਸੀ ਨਾਲੇ ਦੇ ਜੁੜੀ ਹੋਈ ਗੱਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਉਹ ਕਮੇਟੀ, ਉਹ ਜਾਂਚ ਕਮੇਟੀ ਪੂਰੇ ਜਾਹੋ ਜਲਾਲ ਦੇ ਨਾਲ ਸਰਗਰਮ ਹੈ। ਲੋਕਾਂ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਬਠਿੰਡੇ ਆ ਕੇ ਧੱਕੇ ਨਾਲ ਪ੍ਰੇਰਨਾ ਦੇ ਕੇ, ਲੋਭ ਲਾਲਚ ਦੇ ਕੇ ਮੇਰੇ ਖਿਲਾਫ ਬਿਆਨ ਇਕੱਠੇ ਕੀਤੇ ਜਾ ਰਹੇ ਨੇ, ਸਬੂਤ ਇਕੱਠੇ ਕੀਤੇ ਜਾ ਰਹੇ ਨੇ, ਤੇ ਮੈਨੂੰ ਇੱਥੋਂ ਤਖਤ ਸਾਹਿਬ ਦੀ ਜਿਹੜੀ ਸੇਵਾ ਜਥੇਦਾਰ ਸਾਹਿਬ ਦੀ, ਇਹਦੇ ਤੋਂ ਫਾਰਗ ਕਰਨ ਦਾ ਸਾਰਾ ਜਿਹੜਾ ਤਾਣਾ ਪੇਟਾ ਉਹ ਬਾਦਲ ਦਲ ਵੱਲੋਂ ਬੁਣਿਆ ਜਾ ਰਿਹਾ। ਉਹਨਾਂ ਨੇ ਇੱਕ ਤਰੀਕੇ ਨਾਲ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਇਸ ਗੱਲ ਦਾ ਪੂਰਾ ਜ਼ਿੰਮੇਵਾਰੀ ਸੁੱਟੀ ਹੈ। ਸੋ ਇਸ ਗੱਲ ਦੇ ਬਿਲਕੁਲ ਉਲਟ ਚੱਲਦਿਆਂ ਗਿਆਨੀ ਰਘਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕੀਤੀ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਵੀਰ ਸਿੰਘ ਦੀ ਇਹ ਜਿਹੜੀ ਆਪਸ ਵਿੱਚ ਹੀ ਇਸ ਤਰੀਕੇ ਨਾਲ ਇੱਕ ਦੂਜੇ ਦੀ ਹਮਾਇਤ ਕਰਨ ਦਾ ਪ੍ਰਸੰਗ ਆ, ਇਹ ਵੀ ਬੜਾ ਰੌਚਕ ਹੈ। ਜਦੋਂ ਜਿੱਥੇ ਜਿੱਥੇ ਲੋੜ ਪੈਂਦੀ ਹੈ ਉਦੋਂ ਗਿਆਨੀ ਰਘਵੀਰ ਸਿੰਘ ਧੜੱਲੇ ਨਾਲ ਤਾਂ ਬੋਲਦੇ ਨਹੀਂ, ਪਰ ਹਲਕੀ ਫੁਲਕੀ ਗੱਲ ਜੀ ਕਰਕੇ ਫਿਰ ਗੱਲ ਨੂੰ ਅੱਗੇ ਤੋੜ ਲੈਂਦੇ ਆ। ਸੋ ਜਿਹੜਾ ਇਹ ਸਾਰਾ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਸਾਡੀ ਕੌਮ ਦੀ ਜਿਹੜੀ ਇਸ ਮੌਕੇ ਦੀ ਨੌਜਵਾਨੀ ਹੈ, ਜਿਨ੍ਹਾਂ ਦੀ ਉਮਰ ਪੱਕ ਜਾਂਦੀ ਆ, ਜਿਨ੍ਹਾਂ ਨੇ ਇਹੋ ਜਿਹਾ ਕੁਝ ਦੇਖਿਆ ਕਰਿਆ ਹੁੰਦਾ, ਉਹਨਾਂ ਲਈ ਇਹ ਆਮ ਵਰਤਾਰਾ ਬਣ ਜਾਂਦਾ ਕਿ ਪਹਿਲਾਂ ਵੀ ਬਾਦਲ ਕਹਿੰਦੇ ਬੜੀ ਵਾਰ ਤਖਤਾਂ ਦੇ ਜਥੇਦਾਰਾਂ ਦੀ ਜਾਂ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ, ਪਰ ਜਿਹੜੀ ਸਾਡੀ ਇਸ ਵੇਲੇ 15 ਸਾਲ ਦੀ ਜਵਾਨੀ ਆ, ਅੱਲੜ ਉਮਰ ਆ, ਉਹਨਾਂ ਲਈ ਇਹ ਸਾਰਾ ਕੁਝ ਬੜਾ ਔਖਾ ਹੈ, ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਪਰ ਬਾਦਲ ਕਿਆਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਆ ਕਿ ਅਸੀਂ ਤਖਤਾਂ ਦੇ ਜਥੇਦਾਰਾਂ ਦਾ 2 ਦਸੰਬਰ ਵਾਲਾ ਹੁਕਮਨਾਮਾ ਨਹੀਂ ਮੰਨਣਾ। ਜਿਹੜੀ ਉਹ ਗੱਲ ਕਹਿੰਦੇ ਰਹੇ ਆ ਬਾਦਲ ਦਲ ਵਾਲੇ ਹੁਣ ਤੱਕ, ਉਹ ਬਿਲਕੁਲ ਸ਼ਰੇਆਮ ਝੂਠੀ ਹੋ ਗਈ ਹੈ। ਅਸਦ ਉਦ ਦੀਨ ਅਵੈਸੀ ਦੇ ਮਾਮਲੇ ਵਿੱਚ ਅਦਾਲਤਾਂ ਦੇ ਵਿੱਚੋਂ ਜੱਜ ਸਾਹਿਬਾਨ ਵੱਲੋਂ ਤੇ ਹੋਰ ਬਹੁਤ ਸਾਰੇ ਡਾਕੂਮੈਂਟ ਇਹੋ ਜਿਹੇ ਲਗਾਤਾਰ ਧੜੱਲੇ ਨਾਲ ਡਿੱਗ ਰਹੇ ਨੇ, ਜਿਨ੍ਹਾਂ ਦਾ ਇਹ ਭਾਵ ਬਣਦਾ ਹੈ ਕਿ ਜੇਕਰ ਬਾਦਲ ਦਲ ਖਾਲਸਾ ਪੰਥ ਤੋਂ, ਸਿੱਖ ਧਰਮ ਤੋਂ ਸੇਧ ਲੈ ਕੇ ਚੱਲਦਾ ਵੀ ਹੋਵੇ ਤਾਂ ਕੋਈ ਖਤਰਾ ਨਹੀਂ, ਕੋਈ ਖਦਸ਼ਾ ਨਹੀਂ। ਪਰ ਬਾਦਲ ਦਲ ਦੀ ਲੀਡਰਸ਼ਿਪ ਹੁਣ ਇਹ ਮੂੰਹੋਂ ਗੱਲ ਕੱਢ ਬੈਠੀ ਆ, ਜੋ ਹਰਚਰਨ ਬੈਂਸ, ਮਹੇਸ਼ਿੰਦਰ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਸਿੰਘ ਕਲੇਰ ਸਮੇਤ ਹੋਰ ਜਿੰਨੇ ਆਗੂ ਆ, ਬੀਤੇ ਦਿਨਾਂ ਦੇ ਵਿੱਚ ਟੀਵੀ ਚੈਨਲਾਂ ਤੇ ਆ ਕੇ ਜਿਸ ਤਰੀਕੇ ਨਾਲ ਉਹ ਇਹ ਕਹਿੰਦੇ ਰਹੇ ਨੇ ਕਿ ਸਾਡੀ ਤਾਂ ਮਾਨਤਾ ਰੱਦ ਹੋ ਜੂ, ਹੁਣ ਉਹਨਾਂ ਨੂੰ ਇਹ ਪਿੱਛੇ ਮੁੜਨਾ ਔਖਾ ਲੱਗਦਾ, ਇਸ ਕਰਕੇ ਉਹ ਤਖਤਾਂ ਦੇ ਜਥੇਦਾਰ ਬਦਲਣ ਤੱਕ ਜਾ ਰਹੇ। ਸੋ ਆਮ ਲੋਕਾਂ ਨੂੰ ਇਹ ਲੱਗਦਾ ਕਿ ਜਾਂ ਤਾਂ ਜਥੇਦਾਰਾਂ ਨੂੰ ਝੁਕਾ ਲਿਆ ਜਾਵੇਗਾ ਤੇ ਜਿਹੋ ਜਿਹਾ ਹਾਲ ਗਿਆਨੀ ਗੁਰਜੰਟ ਸਿੰਘ ਦਾ ਹੋਇਆ ਸੀ ਉਹ ਹੋ ਜਾਏਗਾ, ਤੇ ਜੇਕਰ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੋਨੇ ਡਟੇ ਵੀ ਰਹੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਜ਼ਰੂਰ ਝਟਕਾ ਲੱਗੇਗਾ, ਗਿਆਨੀ ਰਘਵੀਰ ਸਿੰਘ ਸ਼ਾਇਦ ਬਚ ਜਾਣ। ਪਰ ਇਹ ਗੱਲ ਸਾਡੇ ਸਾਰਿਆਂ ਦੇ ਲਈ ਬੜੀ ਚਿੰਤਾ ਵਾਲੀ ਆ ਕਿ ਸਾਡੇ ਤਖਤਾਂ ਦੇ ਜਥੇਦਾਰਾਂ ਦਾ ਜੇ ਸੇਵਾ ਨਿਯਮ ਬਣੇ ਹੁੰਦੇ ਤਾਂ ਕਾਹਨੂੰ ਆਹ ਸਿਆਪੇ ਖੜੇ ਹੁੰਦੇ। ਸੋ ਦਿਨੋਂ ਦਿਨ ਪਲ ਪਲ ਘਟਨਾਕ੍ਰਮ ਜਿਹੜਾ ਹੈਗਾ ਬੜਾ ਤੇਜ਼ੀ ਨਾਲ, ਜਦੋਂ ਇਹ ਖਬਰ ਆਈ ਸੀ ਕਿ 28 ਫਰਵਰੀ ਨੂੰ ਮੀਟਿੰਗ ਹੋਏਗੀ ਤਖਤਾਂ ਦੇ ਜਥੇਦਾਰਾਂ ਦੀ, ਉਹ ਵੀ ਦਿਨ ਸੀ ਪੰਥ ਨੂੰ ਚੰਗਾ ਲੱਗਿਆ ਸੀ। ਜਿਵੇਂ 2 ਦਸੰਬਰ ਨੂੰ ਲੋਕਾਂ ਨੂੰ ਖਦਸ਼ੇ ਬੜੇ ਸੀ, ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਐਲਾਨ ਹੋਇਆ, ਹੁਕਮ ਪੜ੍ਹਿਆ ਗਿਆ, ਉਦੋਂ ਸਾਰਿਆਂ ਨੂੰ ਚੰਗਾ ਲੱਗਿਆ ਵੀ ਚਲੋ ਕੁੱਲ ਮਿਲਾ ਕੇ ਮਾਮਲਾ ਸੁਲਝਣ ਵਾਲੇ ਪਾਸੇ ਨੂੰ ਵਧਿਆ। ਪਰ ਬਾਦਲ ਦਲ ਨੇ ਪੂਰਾ ਉਲਝਾ ਕੇ ਰੱਖਤਾ। ਹੁਣ ਜੇ 28 ਫਰਵਰੀ ਵਾਲੀ ਮੀਟਿੰਗ ਚੋਂ ਕੁਛ ਲੋਕਾਂ ਨੂੰ ਲੱਗਦਾ ਸੀ ਲੱਗੂ, ਉਹ ਵੀ ਕੰਮ ਖਤਮ ਕਰਤਾ। ਹੁਣ ਗਿਆਨੀ ਰਘਵੀਰ ਸਿੰਘ ਬਾਰੇ ਇਹ ਚਰਚਾ ਛਿੜੀ ਹੋਈ ਆ ਕਿ ਉਹ ਮੀਟਿੰਗ ਮੁਲਤਵੀ ਕਰਕੇ ਵਿਦੇਸ਼ ਚਲੇ ਗਏ। ਉਹ ਜੀ ਇੰਗਲੈਂਡ ਦੇ ਵਿੱਚ ਕਹਿੰਦੇ ਉਹਨਾਂ ਦੇ ਰਿਸ਼ਤੇਦਾਰ ਆ, ਪਰਿਵਾਰ ਉੱਥੇ ਰਹਿੰਦਾ, ਉਹਨਾਂ ਨੂੰ ਕੋਈ ਫੌਰੀ ਤੌਰ ਤੇ ਲੋੜ ਪੈ ਗਈ, ਉੱਥੇ ਜਾਣਾ ਪੈ ਗਿਆ। ਇਸ ਤਰੀਕੇ ਦੀਆਂ ਗੱਲਾਂ ਇੱਥੇ ਚੱਲ ਰਹੀਆਂ ਨੇ, ਪਰ ਇਹ ਸਾਰਾ ਕੁਝ ਲੋਕਾਂ ਦੇ ਹਜਮ ਨਹੀਂ ਹੋ ਰਿਹਾ। ਸੰਗਤਾਂ ਨੂੰ ਇਹ ਗੱਲ ਜੱਜ ਨਹੀਂ ਰਹੀ ਕਿ ਜੀ ਇੱਕਦਮ ਕੋਈ ਕੰਮ ਪੈ ਗਿਆ ਹੋਵੇ। ਅਸਲ ਵਿੱਚ ਲੋਕਾਂ ਨੂੰ ਲੱਗਦਾ ਕਿ ਬਾਦਲ ਦਲ ਅਤੇ ਤਖਤਾਂ ਦੇ ਜਥੇਦਾਰਾਂ ਦੇ ਵਿਚਾਲੇ ਪੂਰੀ ਤਰ੍ਹਾਂ ਝੁੱਟ ਫਸੀ ਹੋਈ ਹੈ।
ਜਿਹਦੇ ਵਿੱਚ ਤਖਤਾਂ ਦੇ ਜਥੇਦਾਰਾਂ ਨੂੰ ਝੁਕਾਉਣ ਲਈ, ਲਿਖਾਉਣ ਲਈ, ਨੀਵੀਂ ਪਵਾਉਣ ਲਈ ਬਾਦਲ ਦਲ ਹਰ ਹਰਬਾ ਵਰਤ ਰਿਹਾ। ਹੁਣ ਆਪਾਂ ਨੂੰ ਸਭ ਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਜਥੇਦਾਰ ਲਾਉਂਦੀ ਆ, ਤਖਤਾਂ ਦੇ ਜਥੇਦਾਰਾਂ ਨੂੰ ਲਾਉਂਦੀ ਆ, ਜਦੋਂ ਦਿਲ ਕਰਿਆ ਇਹ ਲਾ ਦਿੰਦੇ ਆ, ਕੋਈ ਪਰਵਾਹ ਨਹੀਂ ਕਰਦੇ। ਬੀਤੇ ਦਿਨਾਂ ਦੇ ਵਿੱਚ ਜਿਹੜੇ ਜਥੇਦਾਰ ਗਿਆਨੀ ਰਣਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਸਮੇਤ ਹੋਰ ਬੜਿਆਂ ਨਾਲ ਇਹ ਕੁਝ ਵਾਪਰਿਆ। ਪਰ ਇਸ ਵਾਰ ਜਿਹੜੇ ਭਰਾ ਸਾਡੇ ਇਹ ਸਮਝੀ ਬੈਠੇ ਆ ਵੀ ਬਾਦਲ ਕੇ ਹੁਣ ਇਹ ਕੰਮ ਨਹੀਂ ਕਰ ਸਕਦੇ, ਸਾਨੂੰ ਉਹਨਾਂ ਤੇ ਹਾਸਾ ਆਉਂਦਾ ਔਰ ਉਹਨਾਂ ਤੇ ਤਰਸ ਵੀ ਆਉਂਦਾ। ਬਾਦਲ ਕਿਆਂ ਨੂੰ ਅਸਲ ਵਿੱਚ ਉਹ ਪਛਾਣ ਹੀ ਨਹੀਂ ਸਕੇ। ਇਹਨਾਂ ਨੂੰ ਕੋਈ ਇਸ ਗੱਲ ਦੀ ਸ਼ਰਮ ਆ ਨਹੀਂ ਕਿ ਸਾਨੂੰ ਕੌਮ ਕੀ ਕਹਿੰਦੀ ਆ ਜਾਂ ਸਾਡੀ ਪਹਿਲਾਂ ਹੀ ਬੜੀ ਮਾੜੀ ਹਾਲਤ ਆ ਤੇ ਸਾਨੂੰ ਇਹ ਤਾਂ ਇਉਂ ਲੱਗੇ ਹੋਏ ਨੇ ਵੀ ਜਿਹੜੀ ਸਾਨੂੰ ਵੋਟ ਮਾੜੀ ਮੋਟੀ ਕੋਈ ਪੈਣ ਨੂੰ ਫਿਰਦੀ ਆ ਉਹ ਵੀ ਸਾਨੂੰ ਪੈ ਕੇ ਦਿਖਾਵੇ। ਦੇਖੋ ਸਿਆਸੀ ਧਿਰਾਂ ਤਾਂ ਇਹ ਚਾਹੁੰਦੀਆਂ ਹੁੰਦੀਆਂ ਨੇ ਕਿ ਸਾਡੀ ਕਿਤੇ ਵੋਟ ਖਰਾਬ ਨਾ ਹੋ ਜਾਵੇ, ਪਰ ਬਾਦਲ ਦਲ ਇਦੋਂ ਬਿਲਕੁਲ ਉਲਟ ਕੰਮ ਕਰਨ ਲੱਗਿਆ ਹੋਇਆ ਕਿ ਸਾਨੂੰ ਕੋਈ ਵੋਟ ਪੈ ਨਾ ਜਾਏ। ਸੋ ਕੁੱਲ ਮਿਲਾ ਕੇ ਦਿਨੋਂ ਦਿਨ ਤਿੰਨ ਜਿਹੜੀਆਂ ਸਾਡੀਆਂ ਸਰਬੌਰ ਸੰਸਥਾਵਾਂ ਨੇ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਜਿਹਦੇ ਉੱਤੇ ਕਬਜ਼ਾ ਕਰਕੇ ਬਾਦਲ ਦਲ ਬਣਿਆ ਹੋਇਆ, ਇਹਨਾਂ ਤਿੰਨਾਂ ਦਾ ਜਿਹੜਾ ਇਹ ਸੰਤੁਲਨ ਵਿਗੜਿਆ ਹੋਇਆ, ਜਿਹੜਾ ਸੰਤੁਲਨ ਇੰਬੈਲੈਂਸ ਹੋਇਆ ਹੋਇਆ, ਇਹ ਬਹੁਤ ਲੋਕਾਂ ਨੂੰ ਦੁਖੀ ਕਰਦਾ। ਗੱਲ ਅੱਗੇ ਤੁਰ ਨਹੀਂ ਰਹੀ, ਦਿਨੋਂ ਦਿਨ ਖਲਾਰਾ ਜਿਹੜਾ ਹੈਗਾ ਉਹ ਵੱਧ ਰਿਹਾ। ਇੱਧਰ 26 ਜਨਵਰੀ ਵਾਲੇ ਦਿਨ ਪੰਜਾਬ ਭਰ ਦੇ ਵਿੱਚ ਥਾਂ ਥਾਂ ਦੇ ਉੱਤੇ ਛਾਪੇ ਮਾਰ ਕੇ ਪੁਲਿਸ ਨੇ ਦਲ ਖਾਲਸਾ, ਮਾਨ ਦਲ ਤੇ ਹੋਰ ਜਿਹੜੀਆਂ ਕੌਮ ਪ੍ਰਸਤ ਧਿਰਾਂ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਫੜਿਆ, ਬਹੁਤ ਸਾਰਿਆਂ ਨੂੰ ਹਾਊਸ ਅਰੈਸਟ ਕੀਤਾ। ਪਰ ਫਿਰ ਵੀ ਬੜੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ ਕੌਮ ਪ੍ਰਸਤ ਸਿੱਖਾਂ ਨੇ ਆਪਣਾ ਜਜ਼ਬਾ ਪ੍ਰਗਟ ਕੀਤਾ। ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਕੌਮ ਪ੍ਰਸਤੀ ਦਿਖਾਉਣ ਵਾਲੇ ਸਿੱਖ ਕਿਸੇ ਵੀ ਤਰੀਕੇ ਨਾਲ ਆਪਣਾ ਜਜ਼ਬਾ ਦਿਖਾਉਂਦੇ ਆ, ਉਵੇਂ ਇੱਥੇ 26 ਜਨਵਰੀ ਵਾਲੇ ਦਿਨ ਪੰਜਾਬ ਭਰ ਦੇ ਵਿੱਚ ਸਿੱਖ ਨੌਜਵਾਨੀ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ ਤੇ ਭਾਰਤੀ ਜਿਹੜਾ ਸਿਸਟਮ ਹੈ, ਜਿਹੜਾ ਭਾਰਤੀ ਨਿਯਮ ਆ, ਉਹਨੂੰ ਸ਼ਰੇਆਮ ਵੰਗਾਰਿਆ ਤੇ ਆਖਿਆ ਕਿ ਅਸੀਂ ਇਹ ਗੁਲਾਮੀ ਜਿਹੜੀ ਆ ਉਹ ਸਹਿਣ ਨਹੀਂ ਕਰਾਂਗੇ। ਇਸ ਤੋਂ ਅੱਗੇ ਜੇ ਗੱਲ ਕਰੀਏ ਤਾਂ 26 ਜਨਵਰੀ ਨੂੰ ਸਾਰਾ ਪੰਥ, ਸਾਰੀ ਕੌਮ ਇਹ ਚਰਚਾ ਕਰਦੀ ਆ ਕਿ ਇਹ ਸੰਵਿਧਾਨ ਸਾਡੇ ਤੇ ਧੱਕੇ ਨਾਲ ਥੋਪਿਆ ਹੋਇਆ। ਸਾਰੀ ਕੌਮ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਸੰਵਿਧਾਨ ਦੇ ਤਹਿਤ ਸਾਡੀ ਲੀਡਰਸ਼ਿਪ ਆ ਜਿਹੜੀ ਉਹ ਬੇਸ਼ੱਕ ਅਹੁਦੇ ਮਾਣ ਰਹੀ ਆ, ਸਰਕਾਰਾਂ ਬਣਾ ਰਹੀ ਆ, ਪਰ ਇਹ ਉਹੀ ਸੰਵਿਧਾਨ ਆ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਇਹ ਸਿੱਖਾਂ ਦੇ ਜਿਹੜੇ ਬਣਦੇ ਹੱਕ ਸੀ, ਜਿਹੜੇ ਵਾਅਦੇ ਕੀਤੇ ਸੀ, ਉਹਨਾਂ ਤੋਂ ਮੁੱਕਰ ਕੇ ਬਣਿਆ ਹੋਇਆ। ਇਹ ਉਹ ਸੰਵਿਧਾਨ ਆ ਜਿਹਦੇ ਉੱਤੇ ਪੰਥ ਨੂੰ ਇੰਨਾ ਗੁੱਸਾ ਆਇਆ ਕਿ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀ ਦਲ ਦੇ ਲੀਡਰਾਂ ਨੇ ਇਹਨੂੰ ਦਿੱਲੀ ਜਾ ਕੇ ਅੱਗ ਲਾ ਕੇ ਸਾੜਿਆ ਸੀ, ਧਾਰਾ 25(2)(b) ਨੂੰ। ਸੋ ਕੁੱਲ ਮਿਲਾ ਕੇ ਭਾਰਤੀ ਸੰਵਿਧਾਨ ਦੇ ਖਿਲਾਫ ਸਿੱਖ ਕੌਮ ਦੇ ਮਨਾਂ ਵਿੱਚ ਓੜਕਾਂ ਦਾ, ਅੰਤਾਂ ਦਾ ਰੋਸ ਹੈ, ਜਿਹੜਾ ਬਿਲਕੁਲ ਜਾਇਜ਼ ਰੋਸ ਹੈ। ਦੂਜੇ ਪਾਸੇ ਭਾਰਤ ਦੇ ਵਿੱਚ ਉਹ ਦਲਿਤ ਭਾਈਚਾਰਾ ਜਿਹੜਾ ਬ੍ਰਾਹਮਣਵਾਦ ਦਾ ਸਦੀਆਂ ਤੋਂ ਸਤਾਇਆ ਹੋਇਆ, ਉਹਨਾਂ ਨੂੰ ਪੰਪ ਮਾਰ ਦਿੱਤਾ ਗਿਆ ਪਿਛਲੇ 40, 50, 60 ਸਾਲਾਂ 'ਚ ਕਿ ਇਹ ਸੰਵਿਧਾਨ ਤਾਂ ਡਾਕਟਰ ਅੰਬੇਦਕਰ ਜੀ ਨੇ ਲਿਖਿਆ ਹੋਇਆ। ਡਾਕਟਰ ਅੰਬੇਦਕਰ ਜੀ ਆਪ ਆਪਣੀਆਂ ਲਿਖਤਾਂ ਵਿੱਚ ਲਿਖਦੇ ਆ ਕਿ ਜੇ ਇਹ ਸੰਵਿਧਾਨ ਬਾਰੇ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਮੈਂ ਲਿਖਿਆ ਤਾਂ ਇਹਨੂੰ ਅੱਗ ਲਾ ਕੇ ਸਾੜਨ ਵਾਲਾ ਵੀ ਮੈਂ ਹੀ ਹੋਵਾਂ। ਡਾਕਟਰ ਭੀਮ ਰਾਓ ਅੰਬੇਦਕਰ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੈਂ ਇਹ ਵੀ ਸੰਵਿਧਾਨ ਸਤੂਰ ਮੈਂ ਨਹੀਂ ਕਦੇ ਲਿਖਿਆ, ਮੈਂ ਤਾਂ ਇੱਕ ਮੁਨਸ਼ੀ ਵਾਂਗੂ ਸੀ। ਆਲੇ ਦੁਆਲੇ ਇੱਕ ਬੜੀ ਲੰਬੀ ਚੌੜੀ ਜਿਹੜੀ ਸੀਗੀ, ਕਾਫੀ ਵੱਡੀ ਗਿਣਤੀ ਸੀ ਜਿਹੜੀ ਸੰਵਿਧਾਨ ਘੜਨ ਵਾਲੀ ਕਮੇਟੀ ਸੀ। ਉਸ ਕਮੇਟੀ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਇੱਕ ਅਹਿਮ ਸ਼ਖਸੀਅਤ ਤਾਂ ਸੀ, ਪਰ ਸਾਰਾ ਸੰਵਿਧਾਨ ਉਹਨਾਂ ਨੇ ਲਿਖਿਆ ਹੋਵੇ ਇਹੋ ਜਿਹੀ ਕੋਈ ਗੱਲ ਇਤਿਹਾਸ ਵਿੱਚ ਮੰਨੀ ਹੈ। ਪਰ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਦਲਿਤ ਭਾਈਚਾਰਾ ਪਿਆਰ ਕਰਦਾ ਹੈ, ਉਹਨਾਂ ਨੂੰ ਇਹ ਪੰਪ ਮਾਰ ਦਿੱਤਾ ਗਿਆ। ਤੇ ਹੁਣ ਜਦੋਂ ਸਿੱਖ ਕਹਿੰਦੇ ਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੇ ਇਹ ਸੰਵਿਧਾਨ ਬਣਾਇਆ ਤਾਂ ਸਾਨੂੰ ਇਹਦੇ ਵਿੱਚ ਹਿੰਦੂ ਲਿਖਿਆ ਗਿਆ, ਸਾਡੇ ਨਾਲ ਆ ਬੇਇਨਸਾਫੀ ਹੋਈ ਆ। ਤੋ ਜੇਕਰ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਲਿਖਿਆ ਤਾਂ ਸਿੱਖਾਂ ਸਮੇਤ ਹਰ ਉਹ ਲੋਕ
ਜਿਨ੍ਹਾਂ ਨੂੰ ਇਹ ਸੰਵਿਧਾਨ ਤੋਂ ਪ੍ਰੋਬਲਮ ਹੈ, ਸਮੱਸਿਆ ਹੈ, ਉਹਨਾਂ ਦਾ ਹੱਕ ਬਣਦਾ ਕਿ ਉਹ ਡਾਕਟਰ ਭੀਮ ਰਾਓ ਅੰਬੇਦਕਰ ਜਿਹੜਾ ਹੈ ਉਹਦੇ ਉੱਤੇ ਰੋਸ ਪ੍ਰਗਟ ਕਰਨ। ਸੰਵਿਧਾਨ ਅਤੇ ਸੰਵਿਧਾਨ ਦੇ ਰਚਨਹਾਰੇ, ਚਾਹੇ ਉਹ ABCDE ਕੋਈ ਵੀ ਹੋ, ਉਹਦੇ ਉੱਤੇ ਗੁੱਸਾ ਆਉਣਾ ਹੀ ਆਉਣਾ, ਪੰਥ ਨੂੰ ਆਉਣਾ ਹੀ ਆਉਣਾ, ਹਰ ਕੁਝ ਬੰਦੇ ਨੂੰ ਜਿਹੜਾ ਸੰਵਿਧਾਨ ਤੋਂ ਦੁਖੀ ਹੈ। ਪਰ ਦਲਿਤ ਭਾਈਚਾਰੇ ਨੂੰ ਇਸ ਸਾਜ਼ਿਸ਼ ਦੀ ਸਮਝ ਨਹੀਂ ਲੱਗਦੀ। ਇਹ ਇੱਕ ਸਾਜ਼ਿਸ਼ ਹੈ ਕਿ ਜਦੋਂ ਇਸ ਸੰਵਿਧਾਨ ਦੇ ਸਤਾਏ ਹੋਏ ਸਿੱਖ ਜਾਂ ਕੋਈ ਹੋਰ ਇਹਦਾ ਵਿਰੋਧ ਕਰਨਗੇ ਤਾਂ ਦਲਿਤ ਭਾਈਚਾਰੇ ਨੂੰ ਬੁਰਾ ਲੱਗੂਗਾ, ਤਾਂ ਉਹ ਦਲਿਤ ਭਾਈਚਾਰੇ ਨਾਲ ਟਕਰਾਅ ਵਿੱਚ ਆ ਜਾਊਗਾ। ਤਾਂ ਬ੍ਰਾਹਮਣਵਾਦੀ ਮਨੂਵਾਦੀ ਜਿਹੜੀ ਸੋਚ ਆ, ਹਿੰਦੂ ਕੱਟੜਵਾਦੀ ਸੋਚ ਆ, ਉਹਦਾ ਇਹ ਮਨ ਵਿੱਚ ਇਹ ਏਜੰਡਾ ਧਿਆਇਆ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਭਗਵੇਂ ਬ੍ਰਿਗੇਡ ਦੀ ਇਹ ਸੋਚ ਆ ਕਿ ਕਿਸੇ ਤਰੀਕੇ ਨਾਲ ਖਾਲਸਾ ਪੰਥ, ਜਿਹਦੇ ਉੱਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਬ੍ਰਾਹਮਣਵਾਦ ਦਾ, ਕਰਮਕਾਂਡ ਦਾ, ਪਖੰਡ ਦਾ ਨਾਸ਼ ਕਰਨ ਵਾਲਾ ਧਰਮ ਹੈ, ਜਿਸ ਧਰਮ ਨੇ, ਜਿਸ ਸਿੱਖ ਕੌਮ ਨੇ ਦਲਿਤਾਂ ਨੂੰ ਗਲ ਨਾਲ ਲਾਇਆ, ਗੁਰੂ ਸਾਹਿਬਾਨ ਦਾ ਫਲਸਫਾ ਬੜਾ ਮਹਾਨ, ਉਸ ਸਿੱਖ ਧਰਮ ਨਾਲ ਦਲਿਤਾਂ ਦਾ ਟਕਰਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਹੈ, ਔਰ ਇਹ ਭਗਵੇਂ ਬ੍ਰਿਗੇਡ ਦਾ ਏਜੰਡਾ। ਕੱਲ ਇਸ ਸਾਜ਼ਿਸ਼ ਨੂੰ ਨੇਪਰੇ ਚਾੜਨ ਲਈ ਸਾਂਪਲਾ ਸਾਹਿਬ, ਵਿਜੇ ਸਾਂਪਲਾ, BJP ਦਾ ਇੱਥੇ ਲੀਡਰ ਹੈ, ਉਹਨੂੰ ਮੌਕਾ ਲੱਭਿਆ ਤੇ ਅੱਜ ਕਾਂਗਰਸੀ ਤੇ ਹੋਰ ਡੰਡਣ ਪੱਲਣ ਜਿੰਨੇ ਵੀ ਨੇ ਉਹ ਸਾਰੇ ਸਵੇਰ ਦੇ ਧੂੜਕੜਾ ਪਾਈ ਬੈਠੇ ਆ। ਹੋਇਆ ਇਹ ਕਿ ਦਰਬਾਰ ਸਾਹਿਬ ਦੇ ਨੇੜੇ ਜਿਹੜਾ ਪਾਰਕਿੰਗ ਸਥਾਨ ਆ, ਦਰਬਾਰ ਸਾਹਿਬ ਤੋਂ ਘੱਟੋ ਘੱਟ 1.5-2 ਕਿਲੋਮੀਟਰ ਦੂਰ ਹੋਣਾ ਹੈ, ਜਿੱਥੇ ਭਰਾਵਾਂ ਦਾ ਢਾਬਾ ਹੈ, ਜਿੱਥੇ ਕੋਤਵਾਲੀ ਆ, ਉੱਥੇ ਚੌਂਕ ਦੇ ਵਿਚਾਲੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਇੱਕ ਬੁੱਤ ਲੱਗਿਆ ਹੋਇਆ। ਇਹ ਜਿਹੜਾ ਬੁੱਤ ਵਾ, ਇਹਦੇ ਹੱਥ ਵਿੱਚ ਇੰਡੀਅਨ ਕਨਸਟੀਟਿਊਸ਼ਨ, ਭਾਰਤੀ ਸੰਵਿਧਾਨ, ਤੇ ਦੂਜੀ ਉਹਨਾਂ ਨੇ ਇੱਕ ਬਾਂਹ ਜਿਹੜੀ ਹੈ ਲੰਮੀ ਸਾਰੀ ਬਾਹਰ ਨੂੰ ਕੀਤੀ ਹੋਈ ਹੈ, ਜਿਵੇਂ ਦਿਸ਼ਾ ਕੋਈ ਦੱਸ ਰਿਹਾ ਹੋਵੇ। ਅੱਜ ਕਿਸੇ ਬੰਦੇ ਦੇ ਦਿਮਾਗ ਵਿੱਚ, ਕਿਸੇ ਸਿੱਖ ਦੇ ਜਿਹੜਾ ਧਰਮਕੋਟ, ਕੋਟੀ ਸੇਖਾਂ ਦੇ ਮੋਗੇ ਦੇ ਇਲਾਕੇ ਦਾ ਧਰਮਕੋਟ, ਉੱਥੇ ਦਾ ਇੱਕ ਨੌਜਵਾਨ ਜਿਹੜਾ ਦੁਬਈ ਤੋਂ ਵਾਪਸ ਪਰਤਿਆ ਦੱਸਿਆ ਜਾ ਰਿਹਾ, ਉਹ ਇਸ ਬੁੱਤ ਦੇ ਉੱਤੇ ਚੜ ਗਿਆ। ਉਹਨੇ ਉੱਥੇ ਕਾਫੀ ਹੱਲਾ ਗੁੱਲਾ ਮਚਾਇਆ, ਉਹਨੇ ਆਪਦਾ ਰੋਸ ਦਿਖਾਇਆ ਸੰਵਿਧਾਨ ਦੇ ਖਿਲਾਫ, ਤੇ ਉਹਨੂੰ ਉੱਥੋਂ ਫੜ ਲਿਆ ਗਿਆ। ਹੁਣ ਉਹਦੇ ਅਨੁਸਾਰ ਜਿੰਨੀ ਕੁ ਗੱਲ ਸਾਹਮਣੇ ਆਈ ਆ, ਬਾਕੀ ਤਾਂ ਹਜੇ ਪੂਰੀ ਤਹਿਕੀਕਾਤ ਤੋਂ ਬਾਅਦ ਪਤਾ ਲੱਗੂ, ਪਰ ਆਮ ਚਰਚਾ ਇਹੀ ਆ ਕਿ ਉਹ ਨੌਜਵਾਨ ਭਾਰਤੀ ਸੰਵਿਧਾਨ ਦਾ ਸਤਾਇਆ ਹੋਇਆ ਜਾਂ ਤੋਂ ਦੁਖੀ ਹੈ ਵੀ ਉਹ ਦਲਿਤ ਭਾਈਚਾਰੇ ਚੋਂ। ਪਰ ਉਹਦਾ ਇਹ, ਚਲੋ ਅਸੀਂ ਵੀ ਸਾਰੇ ਕਹਿੰਦੇ ਆ ਕਿ ਸੰਵਿਧਾਨ ਨੇ ਸਾਡੇ ਨਾਲ ਮਾੜਾ ਕੀਤਾ, ਅਸੀਂ ਵੀ ਸੰਵਿਧਾਨ ਦੀ ਜਿਹੜੀ ਸਾਰੀ ਵਰਕਿੰਗ ਆ ਉਹ ਤੋਂ ਸਤਾਏ ਹੋਏ ਲੋਕ ਆ, ਪਰ ਅਸੀਂ ਇਸ ਗੱਲ ਦੀ ਹਮਾਇਤ ਤਾਂ ਭਾਵੇਂ ਨਾ ਕਰੀਏ ਜੋ ਅੱਜ ਉਹਨੇ ਬੁੱਤ ਦੀ ਬੇਹੁਰਮਤੀ ਕੀਤੀ ਆ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਪਿਆਰ ਕਰਨ ਵਾਲਿਆਂ ਦੇ ਦਿਲ ਦੁਖੀ ਨਹੀਂ ਕਰਨੇ ਚਾਹੀਦੇ। ਪਰ ਹੈਰਾਨੀ ਦੀ ਗੱਲ ਇਹ ਆ ਕਿ BJP ਨੇ ਇਸ ਮਸਲੇ ਦੇ ਉੱਤੇ ਜੋ ਹੱਲਾ ਗੁੱਲਾ ਮਚਾਉਣ ਵਾਲਾ ਰਾਹ ਫੜਿਆ ਔਰ ਜਿਵੇਂ ਝੂਠ ਬੋਲਿਆ, ਇਉਂ ਦਿਖਾਵਾ ਕੀਤਾ ਜਾ ਰਿਹਾ ਜਿਵੇਂ ਇਹ ਬੁੱਤ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲੱਗਿਆ ਹੋ। ਹੁਣ ਦੁਨੀਆ ਭਰ ਨੂੰ ਪਤਾ ਹੈ ਕਿ ਸਿੱਖ ਬੁੱਤ ਪ੍ਰਸਤ ਨਹੀਂ ਹੈ, ਸਿੱਖ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੁਦਾਰ ਖਾਲਸੇ ਕਾ। ਸਿੱਖ ਕੌਮ ਦੇ ਵਿੱਚ ਬੁੱਤਾਂ ਦਾ ਮਸਲਾ ਤਾਂ ਇੰਨਾ ਜ਼ਿਆਦਾ ਵਧਿਆ ਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਦੋਂ ਬ੍ਰਾਹਮਣਵਾਦੀਆਂ ਨੇ ਥਾਂ ਥਾਂ ਤੇ ਬੁੱਤ ਲਿਆ ਕੇ ਟਿਕਾ ਦਿੱਤੇ ਸੀ, ਤਾਂ ਸਿੰਘ ਸਭਾ ਲਹਿਰ ਮੌਕੇ ਜਥੇਦਾਰ ਅਰੂੜ ਸਿੰਘ ਜਿਹੜਾ ਅਕਾਲ ਤਖਤ ਦਾ ਸਰਬਰਾਹ ਸੀ ਉਸ ਟਾਈਮ, ਉਹਦੀ ਹਾਜ਼ਰੀ ਵਿੱਚ ਇਸ ਗੱਲ ਤੇ ਖਾਲਸਾ ਪੰਥ ਨੇ ਸਟੈਂਡ ਲਿਆ ਤੇ ਉਹ ਸਾਰੇ ਬੁੱਤ ਹਿੰਦੂ ਕਵੀਆਂ ਨੂੰ ਕਿਹਾ ਕਿ ਭਾਈ ਆਪਦੇ ਚੱਕ ਕੇ ਲੈ ਜਾਓ, ਤੇ ਨਹੀਂ ਇਹ ਬਾਹਰ ਕੱਢ ਕੇ ਰੱਖ ਦੇਣੇ। ਇਹਨਾਂ ਨੇ ਉਹ ਬੁੱਤ ਸਾਰੇ ਜਿਹੜੇ ਇਕੱਠੇ ਕਰਕੇ ਦੁਰਗਿਆਣੇ ਮੰਦਿਰ 'ਚ ਕਹਿੰਦੇ ਲੈ ਜਾਂਦੇ। ਤਾਂ ਦੁਰਗਿਆਣਾ ਮੰਦਿਰ ਅਸਲ ਵਿੱਚ ਦਰਬਾਰ ਸਾਹਿਬ ਦੇ ਮੁਕਾਬਲੇ ਦੇ ਉੱਤੇ ਉਸ ਮੌਕੇ ਬਣਾਇਆ ਗਿਆ ਸੀ, ਸਿੰਘ ਸਭਾ ਲਹਿਰ ਦੇ ਤਪ ਤੇਜ ਦੇ ਸਾਹਮਣੇ, ਜਦੋਂ ਇਹ ਜਿਹੜੇ ਬੁੱਤ ਜੇ ਚੱਕ ਕੇ ਬਾਹਰ ਰੱਖੀ। ਹੁਣ ਹਿੰਦੂ ਤਵੀ ਸੋਚ ਚਾਹੁੰਦੀ ਆ, ਭਗਵਾਂ ਏਜੰਡਾ ਸੋਚਦਾ ਹੈ ਕਿ ਸਿੱਖਾਂ ਨੂੰ ਇਹ ਭਰਮਾਇਆ ਜਾਵੇ ਕਿ ਤੁਸੀਂ ਤਾਂ ਹਿੰਦੂ ਹੀ ਹੋ,
विष्णु का मंदिर है जी दरबार साहिब। तो ये जी जिहड़ा पंजवां वेद मान लेंदे आ गुरु साहिब नूं, गुरु ग्रंथ साहिब जी नूं। सो इस तरीके दीयां जिहड़ियां बातां ब्राह्मणवादियां दीयां ने वो जदों कामयाब नहीं हुंदियां फिर दूजा तरीका फड़ लिया कि किसी तरीके नाल दलितां नूं भड़काया जावे कि सिख बड़े माड़े आ। सो इस एजेंडे तहत सांपले ने लगातार झूठ बोलिया और सारे भारत नूं हिंदी च पोस्ट पा के दस्सिया कि जी देखो दरबार साहिब दे विच गलियारे च बुत लग्या होया सी, ना तां इह बुत गलियारे च लग्या होया सी ना लग सकदा है। बुत उत्थों चुकाए जांदे ने, उत्थे लाए नहीं जांदे। दरबार साहिब दी जिहड़ी अंदरली परिक्रमा है ਉਹਦੇ बारे साडे इतिहासकार साडे गुणी ज्ञानी जदों बाइबल विच आके कहंदे है कि जी इत्थे जिहड़ियां सिल्लां ने ना, सिल्लां पत्थर दीयां, इहदे हेठां हज़ार हज़ार लख लख शहीदां दे सीस लगे हुए ने दरबार साहिब दी पवित्रता गुरु साहिब दे फलसफे नूं बरकरार रखण लई। सो इस तरीके नाल जदों दरबार साहिब दे विच कोई बुत ना लग्या होया ना वो लग सकदा है, जदों सांपले वर्गे ये झूठ बोलते ने, इहनूं ऐ ना समझो कि उन्हां नूं पता नहीं। सांपले नूं सब पता, ਉਹਨੂੰ इस गल का पूरी तरह पता सी कि यह बुत बहुत दूर लग्या है ते यह भी ਉਹਨੂੰ पता कि सिखां का यह कोई मसला नहीं, पर उन्हें भड़काहट पैदा करदियां होइयां जान बुझ के झूठ बोलिया। नतीजा की निकलिया कि पूरे सिख कौम के वल्लों सोशल मीडिया उत्ते ठोक बजा के विरोध किया गया। पर इस तो बाद विच सारियां सियासी पार्टियां अगे तो कदे इस बुत नूं जां होर जिथे भी किते भारत नाल भारतीय सिस्टम नाल संबंधित लोगों के बुत लगे हुए ने, जलंधर लग्या होया उहदा बेअंते बुचड़ दा जां होरां दे, उहनां ते जिहड़े जानवर बिठा करदे आ, बुरा हाल आ। पर जदों किते कोई घटना वापर जांदी आ फिर बड़ा ड्रामा करदे आ। जिवें पिछे जे राजीव गांधी दे बुत दे उत्ते किसी ने कालख मलकी तां लुधियाणे एक उहनूं धो के फिर उत्ते पग नाल ओह जिहड़ा गद्दा जिहा मंड जिहनूं कहंदे आ ओह उत्थे ड्रामे करदा फिरदा सी। अगे पिछों कदे उहनूं लुधियाणे च लगे बुत दा चेता नहीं आया ते इत्थे ओह पग चक्की फिरे आपदी। इधर अज कहंदे दुध लई फिरदे सी कोई सियासी भलवान भी ये जिहड़ा बुत वा असीं इहनूं दुध नाल साफ करना। जिन्ने भारत विच बुत लगे हुए ने चाहे वह किसी दे भी ने, उन्हां दा जो हाल आ वो कोल दी लंघण वाला जे कोई बंदा 2 मिनट रुक जावे वो शर्मशार हो जाए कि इहनूं लाउने काहतों आ जेकर इहदा तुसीं ख्याल नहीं रखना। सो डॉक्टर भीमराव अंबेडकर दे बुत दी बेहुरमती दा मुद्दा इन्नी गल दे नाल ही जिहड़ा सी वो खत्म हो जाना चाहिदा सी कि जिस नौजवान ने ये हरकत कीती आ ਉਹਨੂੰ ਤੁਹਾਡੇ ਕਾਨੂੰਨ ने फड़ लिया ਤੇ ਲਾ ਦਿਓ ਫਾਹੇ, ਤੁਹਾਡਾ ਕਾਨੂੰਨ ਜਿਹੜਾ ਉਹਦਾ ਵਿਗਾੜ ਦੇਵੇ। ਅਗਲਾ ਠੋਕ ਵਜਾ ਕੇ ਜਦੋਂ ਉੱਥੇ ਕਹੂਗਾ ਕਿ ਮੈਨੂੰ ਦੱਸੋ ਇਹ ਸੰਵਿਧਾਨ ਜਾਂ ਇਹ ਜਿਹੜਾ ਇਹਨੇ ਲਿਖਿਆ ਉਹ ਸਾਰਾ ਕੁਝ ਮੇਰਾ ਕੁਝ ਬਣਾ ਹੀ ਨਹੀਂ ਸਕੇ। ਹੁਣ ਜਿਹੜੇ ਦਲਿਤ ਭਾਈਚਾਰੇ ਦੇ ਵਿੱਚੋਂ ਉੱਠ ਕੇ ਨੌਜਵਾਨ ਜਦੋਂ ਇਸ ਸੰਵਿਧਾਨ ਦੇ ਖਿਲਾਫ ਇੰਨਾ ਰੋਸ ਪ੍ਰਗਟਾਉਂਦੇ ਆ ਤਾਂ ਸਿੱਖ ਕੌਮ ਨੂੰ ਵਿਚਾਲੇ ਕਿਉਂ ਫਸਾਇਆ ਜਾ ਰਿਹਾ? पर सांपले ने दरबार साहिब का नाम कल्ले ने नहीं लिया, ये पूरी हिंदू तवी सोच का एजेंडा है। जिस तो बाद अज अमृतसर दे विच हो सकता होर शहरां च भी गदर मचाया गया होवे। इत्थे बाबा इत्थे भीमराव अंबेडकर के नाम के उत्ते सारे शहर दे विच हुड़दंग मचाया गया। भंडारी ब्रिज के उत्ते बहुत बड़ा इकट्ठ किया गया ते लोकां नूं डरा धमका के दुकानां बंद कराईयां गईयां। हुण सानू तां इस सिख नजरिए तो जो देखा जाए सानू तां इह संविधान कॉन्स्टिट्यूशनल सलेवरी संविधानक गुलामी जिहनूं कहने वो साडे गल बढ़दा। साडे लई इह संविधान उही है जिहदी छतर छाया हेठ साडे जानो प्यारे गुरधामां उत्ते अटैक होया और साडे हज़ारां बंदियां दे गलां च टैर पा दित्ते गए। साडियां धीआं भैणां बेपत होईयां, साडे पानी खोहे जा रहे ने। इस संविधान की छां हेठ पंजाब दे विचों पंथ दा खुरा खोज बटाउण दा एजेंडा चल रहा। इस संविधान ने सानू कुछ दिता तां है नहीं, सातों खोया सातों होर खोई जिहड़ी चीज ये कि 1947 तो पहला जां असीं बागी सी जां बादशाह।
1947 ਤੋਂ ਬਾਅਦ ਜਦੋਂ 1950 ਇਹ ਸੰਵਿਧਾਨ ਲਾਗੂ ਹੋ ਗਿਆ, ਸਾਡੀ ਕੌਮ ਜਿਸ ਚੱਕਰ 'ਚ ਫਸੀ ਹੋਈ ਆ ਉਹ ਸਭ ਦੇ ਸਾਹਮਣੇ ਆ ਕਿ ਵਿੱਚੋਂ ਕੁਝ ਕੁ ਲੀਡਰਾਂ ਨੂੰ ਬੁਖਾਰ ਚੜਿਆ ਹੋਇਆ ਕਿ ਆਪਾਂ MLA MP ਬਣਨਾ, ਆਪਾਂ ਮੁੱਖ ਮੰਤਰੀ ਬਣਨਾ। ਖਾਲਿਸਤਾਨ ਦੀ ਜਾਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਆ ਜਿਹੜੀ, ਉਹਦੇ ਬਿਲਕੁਲ ਸਮਾਨ ਅੰਤਰ ਇਸ ਸੰਵਿਧਾਨ ਨੇ ਸਿੱਖਾਂ ਨੂੰ ਇੱਕ ਹੋਰ ਰਾਹ ਦੇਤਾ, ਜਿਹਦੇ ਉੱਤੇ ਚੱਲ ਕੇ ਅਸੀਂ ਖੁਆਰ ਹੋ ਰਹੇ। ਖਾਲਸੇ ਨੂੰ ਬਾਗੀ ਜਾਂ ਬਾਦਸ਼ਾਹ ਦੇ ਸਿਧਾਂਤ ਤੋਂ ਤੋੜਨ ਲਈ ਇਹ ਸੰਵਿਧਾਨ ਜਿਹੜਾ ਹੈਗਾ ਉਹ ਗਦਰ ਮਚਾਈ ਫਿਰਦਾ। ਅੱਜ ਸਾਰੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਜੋ ਨੈਰੇਟਿਵ ਚੱਲ ਰਿਹਾ ਸੋਸ਼ਲ ਮੀਡੀਆ, ਉਹਦੇ ਕੇਂਦਰ ਦੇ ਵਿੱਚ ਇਹ ਘਟਨਾ ਹੈ। ਲੋਕਾਂ ਨੂੰ ਲੱਗ ਸਕਦਾ ਵੀ ਇਹ ਘਟਨਾ, ਪਰ ਮੈਂ ਨਹੀਂ ਇਹ ਮੰਨਦਾ। ਮੇਰਾ ਇਹ ਹੈ ਕਿ ਅਸਲ ਵਿੱਚ ਪੂਰੇ ਭਾਰਤ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਖਾਸ ਤੌਰ ਦੇ ਉੱਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਤੇ ਜਿਹੜਾ ਅਸਫਲ ਕਾਤਲਾਨਾ ਪਲਾਟ ਜਿਹੜਾ ਨੰਗਾ ਹੋਇਆ, ਦੂਜਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਹੋਇਆ, ਜਿਹੜੀ ਸ਼ਹਾਦਤ ਹੋਈ, ਇਹਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਸਿੱਖ ਕੌਮ ਦੇ ਬਾਰੇ ਇੱਕ ਰਾਏ ਬਣਾ ਦਿੱਤੀ ਆ ਕਿ ਇਹ ਕੌਮ ਜਿਹੜੀ ਆ ਗੁਲਾਮ ਹੈ ਤੇ ਇਹਦੇ ਆਜ਼ਾਦ ਹੋਣ ਦੇ ਪੂਰੇ ਆਸਾਰ ਨੇ। ਇਸ ਗੱਲ ਨੂੰ ਬ੍ਰਾਹਮਣਵਾਦੀਆਂ ਨੇ, ਹਿੰਦੂ ਤਵੀਆਂ ਨੇ ਵੀ ਸਮਝ ਲਿਆ ਤੇ ਹੁਣ ਉਹ ਚਾਹੁੰਦੇ ਨੇ ਇਹੋ ਜਿਹਾ ਮਾਹੌਲ ਬਣਾ ਕੇ ਰੱਖਿਆ ਜਾਵੇ ਕਿ ਸਿੱਖਾਂ ਦੇ ਉੱਤੇ ਕਦੇ ਅਟੈਕ ਜਿਹੜਾ ਇਹ ਕਹਿੰਦੇ 84 ਦੁਹਰਾ ਦੇਣਗੇ। ਸੋ ਜਿਹੜਾ ਮਾਤਾ ਦਾ ਮਾਲਜਾ ਬਣ ਕੇ ਸਾਡੀ ਕੌਮ ਦਾ ਹਿੱਸਾ ਭਾਰਤ ਮਾਤਾ ਦੇ ਦਿਨ ਗੋਗੇ ਗਾਉਂਦਾ ਹੈ, ਜਿਨ੍ਹਾਂ ਨੂੰ ਇਹ ਲੱਗਦਾ ਰਹਿੰਦਾ ਕਿ ਲਓ ਜੀ ਅਸੀਂ ਤਾਂ ਇਸ ਮੁਲਕ ਦੇ ਵਿੱਚ ਵੱਡੀਆਂ ਪੋਸਟਾਂ ਤੇ ਬੈਠੇ ਹਾਂ, ਦੇਖੋ ਜੀ ਫਲਾਨਾ ਫੌਜਾਂ ਦਾ ਮੁਖੀ, ਫਲਾਨਾ ਰਾਸ਼ਟਰਪਤੀ, ਫਲਾਨਾ ਪ੍ਰਧਾਨ ਮੰਤਰੀ, ਫਲਾਨਾ ਮੁੱਖ ਮੰਤਰੀ, ਇਹ ਸਿੱਖ ਨੇ ਜੀ, ਸਿੱਖਾਂ ਨੂੰ ਤਾਂ ਬੜਾ ਸਤਿਕਾਰ ਮਿਲਦਾ। ਇਹ ਸਤਿਕਾਰ ਸਤਿਕੂਰ ਜਿਹਾ ਉਦਣ ਦੇਖਿਓ ਜਿੱਦਣ ਇੰਦਰਾ ਦੇ ਕਤਲ ਤੋਂ ਬਾਅਦ ਸਾਰੇ ਜਿਵੇਂ ਭਾਰਤ ਵਿੱਚ ਹੋਇਆ ਸੀ ਜਿਵੇਂ ਉਵੇਂ ਦਾ ਕੁਝ ਬਣਿਆ। ਸੋ ਅਗਲੇ ਤੁਹਾਡੇ ਖਿਲਾਫ ਇੱਕ ਮਾਹੌਲ ਬਣਾ ਕੇ ਪੂਰੀ ਭੜਕਾਹਟ ਬਣਾ ਕੇ ਰੱਖਣੀ ਚਾਹੁੰਦੇ ਆ ਤਾਂ ਕਿ ਜਦੋਂ ਵੀ ਕਦੇ ਲੋੜ ਪਵੇ ਉਹ ਨਫ਼ਰਤ ਦੀ ਜਿਹੜੀ ਜ਼ਹਿਰ ਉਹ ਕੰਮ ਆ ਸਕੇ। ਸੋ ਇਹ ਨੌਜਵਾਨ ਦੀ ਗ੍ਰਿਫਤਾਰੀ ਜਿਹੜੀ ਆ ਉਹ ਮੌਕੇ ਤੇ ਹੋ ਗਈ ਸੀ। ਛੋਟੀ ਜਿਹੀ ਉਮਰ ਦਾ ਨੌਜਵਾਨ ਦੁਬਈ ਤੋਂ ਕਹਿੰਦੇ ਆ ਮੁੜਿਆ ਤੇ ਉਹਨੇ ਇਸ ਗੱਲ ਦੀ ਪੂਰੀ ਤਸੱਲੀ, ਪੂਰੀ ਜ਼ਿੰਮੇਵਾਰੀ ਨਾਲ ਜਦੋਂ ਉਹਨੂੰ ਫੜ ਕੇ ਲੈ ਕੇ ਜਾ ਰਹੇ ਸੀ, ਦੇਖੀ ਉਹਦੀ ਮੈਂ ਵੀਡੀਓ, ਕੋਈ ਉਹਦੇ ਮਨ ਦੇ ਉੱਤੇ ਰੋਸ ਨਹੀਂ, ਪੂਰਾ ਉਹ ਦਿਲੋਂ ਆਪਣੇ ਇਸ ਐਕਸ਼ਨ ਦੇ ਉੱਤੇ ਉਹਨੂੰ ਪ੍ਰਾਊਡ ਆ। ਹੁਣ ਮੈਂ ਇਹ ਕਹਿਣਾ ਕਿ ਸਾਡੀ ਕੌਮ ਦਾ ਇੱਕ ਹਿੱਸਾ ਉਹਦੇ ਨਾਲ ਵੀ ਕਈ ਤੁਰੇ ਜਾਂਦੇ ਆ ਸਰਦਾਰ ਵੀ ਲਓ ਜੀ ਸਿੱਖ ਫੜ ਰਹੇ ਨੇ। ਮੈਨੂੰ ਇਹ ਦੱਸੋ ਵੀ ਨਾਲੇ ਤਾਂ ਆਪਾਂ ਕਹਿੰਦੇ ਆ ਧਰਮ ਯੁੱਧ ਮੋਰਚਾ ਬੜਾ ਮਹਾਨ ਸੀ, ਉਸ ਧਰਮ ਯੁੱਧ ਮੋਰਚੇ ਦੇ ਮੌਕੇ ਤਾਂ ਸਾਰੀ ਸਾਡੀ ਕੌਮ ਨੇ ਇਸ ਸੰਵਿਧਾਨ ਨੂੰ ਸਾੜਨ ਦਾ ਅਹਿਦ ਕੀਤਾ ਸੀ। ਫਿਰ ਆਪਾਂ ਕਹਿੰਦੇ ਆ ਕਿ ਆ ਜੀ ਖਾਸ ਤੌਰ ਤੇ ਮਾਘੀ ਦੇ ਵੇਲੇ ਤੇ ਬਾਦਲ ਵਾਲੇ ਕਹਿੰਦੇ ਸੀ ਵੀ ਫਖਰੇ ਕੌਮ, ਉਹ ਜਿਹੜਾ ਬਾਦਲ ਫਖਰੇ ਕੌਮ ਬਣਾਈ ਫਿਰਦੇ ਸੀ ਉਹ ਬਾਦਲ ਤਾਂ ਸਾੜ ਕੇ ਆਇਆ ਸੀ ਸੰਵਿਧਾਨ ਨੂੰ। ਜਦੋਂ ਸਿੱਖ ਇਹ ਸੰਵਿਧਾਨ ਤੋਂ ਇੰਨੇ ਦੁਖੀ ਨੇ ਕਿ ਇਹਨੂੰ ਸਾੜਦੇ ਫਿਰਦੇ ਆ ਤੇ ਫਿਰ ਜੇਕਰ ਕੋਈ ਇਸ ਸੰਵਿਧਾਨ ਦੇ ਘੜਨ ਵਾਲੇ ਨੂੰ ਜਾਂ ਸੰਵਿਧਾਨ ਨੂੰ ਕੁਛ ਕਰਦਾ ਕਰਾਉਂਦਾ, ਸਾਨੂੰ ਕੀ? ਭਾਰਤ ਦਾ ਕਾਨੂੰਨ ਸੰਵਿਧਾਨ ਨੂੰ ਕੁਛ ਕਰੇ ਨਾ ਕਰੇ, ਸਾਡਾ ਉਹਦੇ ਨਾਲ ਕੀ ਇਲਾਕਾ ਦੇਗਾ ਵੀ ਅਸੀਂ ਐਵੇਂ ਮੂਹਰੇ ਬੇਗਾਨੀ ਸ਼ਾਦੀ ਨੇ ਅਬਦੁੱਲਾ ਦੀਵਾਨਾ। ਹਾਂ, ਸਾਡਾ ਇਹ ਮਤਲਬ ਜ਼ਰੂਰ ਬਣਦਾ ਵੀ ਸਾਡਾ ਨਾਂ ਕਿਉਂ ਲੈਂਦੇ ਹੋ, ਸਾਡਾ ਦਰਬਾਰ ਸਾਹਿਬ ਦਾ ਇਹਦੇ ਨਾਲ ਕੋਈ ਮਤਲਬ ਨਹੀਂ, ਸਿੱਖ ਕੌਮ ਦਾ ਕੋਈ ਮਤਲਬ ਨਹੀਂ। ਉਹ ਨੌਜਵਾਨ ਦਲਿਤ ਭਾਈਚਾਰੇ ਦਾ ਹੈ, ਉਸੇ ਦਲਿਤ ਭਾਈਚਾਰੇ ਦਾ ਹੈ ਜਿਹਦਾ ਮੋਢਾ ਵਰਤ ਕੇ ਮਨੋਵਾਦੀ ਭਗਵੇਂ ਏਜੰਡੇ ਵਾਲੇ ਸਿੱਖਾਂ ਨਾਲ ਜਿਹੜਾ ਖੋਰ ਕੱਢਣ ਨੂੰ ਫਿਰਦੇ ਆ ਵੀ ਇਹਨਾਂ ਦੇ ਰਾਹੀਂ। ਸੋ ਇਹ ਵੀ ਹਟਦੇ ਨਹੀਂ। ਆ ਹੁਣ ਅਗਲੇ ਮਹੀਨੇ ਸ਼੍ਰੋਮਣੀ ਭਗਤ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਫਲਸਫੇ ਦੇ ਅਨੁਸਾਰ ਉਹਨੂੰ ਅਸੀਂ ਭਗਤ ਕਹਿੰਦੇ। ਇਹ ਕਹਿੰਦੇ ਜੀ ਜਿਹੜਾ ਗੁਰੂ ਨਹੀਂ ਕਹੂਗਾ, ਔਰ ਗ੍ਰੰਥੀਆਂ ਦਾ ਆਮ ਸਿੱਖ ਪ੍ਰਚਾਰਕਾਂ ਦਾ ਬੜਾ ਜੋਣਾ ਦੁੱਭਰ ਕੀਤਾ ਪਿਆ, ਕਿਉਂਕਿ ਮਗਰ ਹੁਣ ਜਿਹੜੇ ਦਿੱਲੀ ਵਾਲੇ ਜਾਂ ਏਜੰਸੀਆਂ ਦੇ ਬੰਦੇ ਉਹ ਖੜੇ ਆ ਮਗਰ ਕੇ ਸਿੱਖਾਂ ਨਾਲ ਦਲਿਤਾਂ ਦਾ ਟਕਰਾਅ ਕਰਾਉਣਾ। ਅਖੇ ਜੀ ਹੁਣ ਅੱਜ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬਾਬਾ ਸ਼ਬਦ ਆ
ਉਹ ਅਸੀਂ ਬਾਬਾ ਨਾਨਕ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਵੀ ਸਾਡੇ ਡਿੱਗੇ ਹੁੰਦੇ ਬੰਦੇ ਆਮ ਬਾਬਾ ਜੀ ਕਹਿ ਲੈਂਦੇ ਆ, ਜਾਂ ਚਲੋ ਜ਼ਿਆਦਾ ਹੈਗਾ ਕਿ ਸਿੱਖ ਫਲਸਫੇ ਨਾਲ ਸੰਬੰਧਿਤ, ਇਹ ਨਹੀਂ ਵੀ ਕੋਈ ਸ਼ਬਦ ਹੋਰ, ਪਰ ਬਾਬਾ ਜਿਹੜਾ ਅੰਬੇਦਕਰ ਦੇ ਨਾਲ, ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਲ ਵਰਤਣ ਦੇ ਪਿੱਛੇ ਇੱਕ ਸਪੈਸ਼ਲ, ਇੱਕ ਵਿਸ਼ੇਸ਼ ਮੁਹਿੰਮ ਬਾਬਾ ਜੀ ਨੂੰ ਕਰਦੇ, ਚਲੋ ਕਰਨ, ਪਰ ਸਿੱਖਾਂ ਨੂੰ ਚੜਾਉਣ ਲਈ ਤਾਂ ਨਾ ਕਰਨ। ਦੂਜਾ ਇਹ ਕਿ ਸਿੱਖ ਜੇ ਕਹਿੰਦੇ ਆ ਕਿ ਅਸੀਂ ਭਗਤ ਹੀ ਅੱਖਰ ਵਰਤ ਸਕਦੇ ਹਾਂ, ਤੇ ਤੁਸੀਂ ਛਿੱਤਰ ਫਿਰ ਕੇ, ਡਾਂਗਾ ਫਿਰ ਕੇ, ਗਾਲਾਂ ਕੱਢ ਕੇ ਕਿਵੇਂ ਤੁਸੀਂ ਕਰ ਲਓਗੇ? ਫਿਰ ਅਗਲੀ ਗੱਲ ਕਹਿੰਦੇ ਜੀ ਪੱਗ ਜੇ ਬੰਨੀ, ਹੁਣ ਕਿਸੇ ਦੀ ਪੱਗ ਸਜਾਉਣੀ ਚੰਗੀ ਗੱਲ ਆ ਕਿ ਕਿਸੇ ਦੀ ਪੱਗ ਲਾਉਣੀ ਚੰਗੀ ਗੱਲ ਆ? ਇੱਥੇ ਬਥੇਰੇ ਤੁਰੇ ਫਿਰਦੇ ਆ ਕਹਿੰਦੇ ਜੇ ਭਗਤ ਰਵਿਦਾਸ ਜੀ ਦੇ ਸਿਰ ਤੇ ਪੱਗ ਵਾਲੀ ਫੋਟੋ ਹੋਈ ਅਸੀਂ ਤਾਂ ਐ ਕਰ ਦਿਆਂਗੇ, ਉਹ ਕਰ ਦਿਆਂਗੇ। ਕਮਾਲ ਦੀ ਬਾਤ ਆ, ਦੁਨੀਆ ਭਰ ਦੇ ਵਿੱਚ ਕਿਸੇ ਦੇ ਰਹਿਬਰ ਨੂੰ ਕੋਈ ਸਤਿਕਾਰ ਦੇਵੇ ਬੰਦਾ ਖੁਸ਼ ਹੋ ਜਾਂਦਾ। ਇਹ ਕਹਿੰਦੇ ਜੀ ਸਾਡੇ ਭਗਤ ਰਵਿਦਾਸ ਜੀ ਦੇ ਸਿਰ ਤੇ ਦਸਤਾਰ ਨਾ ਸਜਾ ਦਿਓ। ਫਿਰ ਭਗਤ ਰਵਿਦਾਸ ਜੀ ਦੀ ਜਿਹੜੀ ਸਾਰੀ ਜੀਵਨੀ ਹੈ, ਜਿਹੜਾ ਉਹਨਾਂ ਦਾ ਫਲਸਫਾ, ਜਿਹੜਾ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ, ਉਹਨਾਂ ਦੇ ਬਿਲਕੁਲ ਉਲਟ ਉਹਨਾਂ ਦੀ ਇੱਕ ਜੀਵਨੀ ਘੜੀ ਗਈ ਹੈ, ਜਿਹਦੇ ਵਿੱਚ ਬ੍ਰਾਹਮਣਵਾਦ ਨੂੰ, ਕਰਮਕਾਂਡ ਨੂੰ, ਪਖੰਡਵਾਦ ਨੂੰ ਪੂਰੀ ਮਿਲੀ ਹੋਈ ਆ ਵੀ ਇਹ ਤਾਂ ਜੀ ਏਦਾਂ ਦੇ ਸੀ। ਹੁਣ ਉਹ ਸਾਰਾ ਕੁਝ ਜਿਹੜੇ ਇਹ ਨਵੇਂ ਉੱਠੇ ਹੈਗੇ ਆ, ਇਹ ਕਹਿੰਦੇ ਜੀ ਇਸ ਹਿਸਾਬ ਨਾਲ ਜਦੋਂ ਸਾਰੀ ਕਹਾਣੀ ਕੁੱਲ ਮਿਲਾ ਕੇ ਭਗਤ ਰਵਿਦਾਸ ਜੀ ਦੇ ਬਹਾਨੇ, ਡਾਕਟਰ ਭੀਮ ਰਾਓ ਅੰਬੇਦਕਰ ਦੇ ਬਹਾਨੇ ਤੇ ਹੋਰ ਬਹੁਤ ਸਾਰਿਆਂ ਦੇ ਬਹਾਨੇ ਇੱਕ ਪ੍ਰੋਜੈਕਟ ਚੱਲ ਰਿਹਾ, ਜਿਹਦਾ ਏਜੰਡਾ ਇਹ ਹੈ ਕਿ ਸਿੱਖ ਕੌਮ ਅਤੇ ਦਲਿਤ ਭਾਈਚਾਰੇ ਦੇ ਵਿਚਾਲੇ ਇੱਕ ਕਲੈਸ਼, ਇੱਕ ਟਕਰਾਅ ਕਰਵਾਉਣਾ, ਔਰ ਇਹਦੇ ਲਈ ਅਗਲੇ ਹਰ ਸੰਭਵ ਤਰੀਕਾ ਵਰਤ ਰਹੇ ਨੇ। ਜਿਹੜਾ ਅੱਜ ਇਹ ਭਾਣਾ ਵਾਪਰਿਆ, ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਭੰਡਾਰੀ ਬ੍ਰਿਜ ਦੇ ਉੱਤੇ ਇਹ ਉੱਥੇ ਮਾਹੌਲ ਭਖਿਆ ਰਿਹਾ ਹੈ, ਜਿਸ ਤਰੀਕੇ ਨਾਲ ਸਾਰੇ ਸਿਆਸੀ ਪ੍ਰਵਾਨ ਛਾਲਾ ਮਾਰ ਕੇ ਇਸ ਗੱਲ ਵਿੱਚ ਆ ਗਏ, ਮੈਨੂੰ ਲੱਗਦਾ ਹੈ ਕਿ ਇਸ ਵਾਰ ਜਾਂ ਜਲਦੀ ਕਦੇ ਨਾ ਕਦੇ ਭਗਤ ਰਵਿਦਾਸ ਜੀ ਦੇ ਕਰਕੇ ਵੀ ਉਹਨਾਂ ਨੂੰ ਭਗਤ ਕਿਉਂ ਕਹਿੰਦੇ ਹੋ, ਏਦਾਂ ਉਦਾਂ, ਇਹ ਸਾਰੀ ਗੱਲ ਦੇ ਵਿੱਚ ਦਲਿਤ ਭਾਈਚਾਰੇ ਦਾ ਸਿੱਖਾਂ ਨਾਲ ਕਲੈਸ਼ ਜਿਹੜਾ ਹੈ ਉਹ ਹੋ ਸਕਦਾ। ਹੁਣ ਇਸ ਮਸਲੇ ਦੇ ਉੱਤੇ ਸਾਡੀ ਕੌਮ ਦੇ ਵਿੱਚ ਰਵਿਦਾਸੀਏ ਸਿੱਖ ਬਹੁਤ ਵੱਡੀ ਖਾਲਸਾ ਪੰਥ ਦੀ ਇੱਕ ਇਹੋ ਜਿਹੀ ਬਰਾਦਰੀ ਹੈ, ਜਿਹਨੇ ਹਰ ਮੌਕੇ ਧਰਮ ਨਾਲ ਖੜ ਕੇ ਦਿਖਾਇਆ। ਉਸ ਰਵਿਦਾਸੀਆ ਸਿੱਖਾਂ ਨੂੰ ਬੜਾ ਸਪਸ਼ਟਤਾ ਨਾਲ ਪਤਾ ਹੈ ਕਿ ਭਗਤ ਰਵਿਦਾਸ ਹੀ ਸਹੀ ਸ਼ਬਦ ਹੈ, ਸ਼੍ਰੋਮਣੀ ਭਗਤ ਰਵਿਦਾਸ ਕਿਹਾ ਜਾਂਦਾ, ਸ਼੍ਰੋਮਣੀ ਭਗਤ। ਤੇ ਇਹ ਵੀ ਪਤਾ ਕਿ ਜਿਹੜੀ ਉਹਨਾਂ ਦੀ ਭਗਤ ਜੀ ਦੀ ਅਸਲੀ ਜਿਹੜੀ ਜੀਵਨ ਦੇ ਵਿੱਚ ਉਹਨਾਂ ਦੇ ਸੋਚ ਦਾ ਫਲਸਫਾ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਸ਼ਬਦਾਂ ਦੇ ਰਾਹੀਂ ਦੇਖਣ। ਇਹ ਵੀ ਉਹਨਾਂ ਨੂੰ ਪਤਾ ਕਿ ਦਸਤਾਰ ਜਿਹੜੀ ਆ ਉਹ ਬੜੀ ਜ਼ਰੂਰੀ ਹੈ। ਇਹ ਵੀ ਉਹਨਾਂ ਨੂੰ ਪਤਾ ਕਿ ਕਰਮਕਾਂਡ, ਪਖੰਡ ਤੇ ਬ੍ਰਾਹਮਣਵਾਦ ਦਾ ਭਗਤ ਜੀ ਨੇ ਖੰਡਨ ਕੀਤਾ। ਭਗਤ ਰਵਿਦਾਸ ਜੀ ਨੂੰ ਪਿਆਰ ਕਰਨ ਵਾਲੇ ਰਵਿਦਾਸੀਏ ਸਿੱਖ ਜਦੋਂ ਵੀ ਇਹ ਦਿਹਾੜਾ ਆਉਂਦਾ ਹੈ ਫਰਵਰੀ ਮਾਰਚ ਮਹੀਨੇ, ਤਾਂ ਸਾਰੇ ਧੂਮ ਧਾਮ ਨਾਲ ਉਵੇਂ ਜਿਵੇਂ ਸਿੱਖ ਫਲਸਫੇ ਅਨੁਸਾਰ ਦਿਨ ਤਿਉਹਾਰ ਮਨਾਏ ਜਾਂਦੇ ਉਵੇਂ ਮਨਾਉਂਦੇ। ਇਸ ਗੱਲ ਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਸਿੱਖ ਕੌਮ ਨੇ ਭਗਤ ਰਵਿਦਾਸ ਜੀ ਨੂੰ, ਰਵਿਦਾਸੀਏ ਸਿੱਖਾਂ ਨੂੰ ਬਣਦਾ ਪਿਆਰ ਸਤਿਕਾਰ ਜ਼ਰੂਰ ਦਿੱਤਾ ਹੈ। ਕਮੀਆਂ ਪੇਸ਼ੀਆਂ ਸਾਰਿਆਂ 'ਚ ਹੀ ਹੁੰਦੀਆਂ ਨੇ। ਇੱਕ ਇੱਥੇ ਗੱਲ ਹੈ ਤਾਂ ਉਹ ਵਿਅੰਗ ਵਾਲੀ, ਇੱਕ ਬੜੇ ਵਿਦਵਾਨ ਟਾਈਪ ਦੇ ਉਹਨਾਂ ਨੂੰ ਮੈਂ ਸੁਣਦਾ ਹੁੰਦਾ ਸੀ, ਉਹਨਾਂ ਨੇ 10ਵੇਂ ਪਾਤਸ਼ਾਹ ਦੀ ਸਾਰੀ ਜਿਹੜੀ ਜੀਵਨੀ ਸੀ ਉਹ ਬੜੇ, ਉਦੋਂ ਰੀਲਾਂ ਦਾ ਜ਼ਮਾਨਾ ਸੀ, ਕੈਸਟਾਂ, ਬਾਬਾ ਹਰਦੇਵ ਸਿੰਘ ਲੂਲੋ ਕਲਾ ਉਹਨਾਂ ਦਾ ਸੀ, ਤੇ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਚਲੋ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ, ਪਰ ਉਹਨਾਂ ਦੇ ਕੋਲੇ ਖਜ਼ਾਨਾ ਚੰਗਾ ਸੀ, ਗਿਆਨ ਬੜਾ ਸੀ। ਤੋ ਉਹਨਾਂ ਨੇ ਇੱਕ ਵਾਰੀ ਹਾਸੇ-ਹਾਸੇ 'ਚ ਗੱਲ ਕਹੀ ਕਿ ਰਵਿਦਾਸੀਏ ਭਰਾ ਗੁੱਸਾ ਕਰਦੇ ਹੈ ਕਿ ਜੀ ਸ਼੍ਰੋਮਣੀ ਕਮੇਟੀ ਵਾਲੇ ਭਗਤ ਰਵਿਦਾਸ ਜੀ ਦਾ ਦਿਹਾੜਾ ਨਹੀਂ ਉੱਥੇ ਮਨਾਉਂਦੇ, ਤੇ ਕਬੀਰ ਜੀ ਦੇ, ਭਗਤ ਕਬੀਰ ਜੀ ਦੇ ਜਿਹੜੇ ਬਰਾਦਰੀ ਵਾਲੇ ਨੇ ਉਹ ਵੀ ਕਹਿੰਦੇ ਆ ਵੀ ਸਾਡਾ ਭਗਤ ਜੀ ਦਾ, ਭਗਤ ਕਬੀਰ ਜੀ ਦਾ ਦਿਹਾੜਾ ਨਹੀਂ ਮਨਾਉਂਦੇ।
ਏਦਾਂ ਗੱਲਾਂ ਕਈਆਂ ਦੀਆਂ ਕਰਕੇ ਬਾਬਾ ਹਰਦੇਵ ਸਿੰਘ ਕਿਹਾ ਕਰਨ, ਕਹਿੰਦੇ ਤੁਸੀਂ ਐਂ ਦੱਸੋ ਇਹ ਧੰਨੇ ਜੱਟ ਦਾ ਮਨਾਉਂਦੇ ਆ? ਭਗਤ ਧੰਨਾ ਜੀ ਉਹਨਾਂ ਦਾ ਵੀ ਇਹ ਨਹੀਂ ਮਨਾਉਂਦੇ। ਉਹਨਾਂ ਦਾ ਭਾਵ ਇਹ ਸੀ ਕਿ ਇਹ ਸਾਡੇ ਸਿਸਟਮ ਦੀ ਘਾਟ ਆ, ਅਸੀਂ ਇਸ ਗੱਲ ਦੇ ਵਿੱਚ ਉਲਝ ਜੇ ਫਿਰਦੇ ਆ। ਪਰ ਸਾਨੂੰ ਚਾਹੀਦਾ ਕਿ ਜਿੰਨਿਆਂ ਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ, ਉਹਨਾਂ ਸਾਰਿਆਂ ਦੇ ਦਿਹਾੜੇ 10 ਪਾਤਸ਼ਾਹੀਆਂ ਅਤੇ ਉਹਨਾਂ ਸਾਰਿਆਂ ਦੇ ਦਿਹਾੜੇ ਜਿਨ੍ਹਾਂ ਦੀ ਬਾਣੀ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਉਹਨਾਂ ਦੇ ਦਿਹਾੜੇ ਜਿਹੜੇ ਆ ਉਹ ਦਰਬਾਰ ਸਾਹਿਬ ਮਨਾਏ ਜਾਣ। ਅਸੀਂ ਵੀ ਬੜੇ ਲੰਬੇ ਅਰਸੇ ਤੋਂ ਇਸ ਤਰੀਕੇ ਨਾਲ ਗੱਲ ਕਰਦੇ ਕਰਾਉਂਦੇ ਆ ਰਹੇ ਹਾਂ ਕਿ ਕਿੰਨਾ ਵਧੀਆ ਹੋਵੇ ਜਿੱਦਣ ਭਗਤ ਰਵਿਦਾਸ ਜੀ ਦਾ ਦਿਨ ਹੈ ਉਦਣ ਇੱਥੇ ਵੱਡਾ ਸਮਾਗਮ ਹੋਵੇ ਤੇ ਸਾਰੇ ਸੰਸਾਰ ਭਰ ਦੇ ਵਿੱਚੋਂ ਰਵਿਦਾਸੀਏ ਬਰਾਦਰੀ ਦੇ ਸਾਰੇ ਭਰਾ ਇੱਥੇ ਪਹੁੰਚਣ। ਵੀ ਅਸੀਂ ਦਿਨ ਦੇ ਦਿਨ ਤਾਂ ਉੱਥੇ ਜਾਵਾਂਗੇ, ਬਾਕੀ ਅੱਗੇ ਪਿੱਛੋਂ ਅਸੀਂ ਆਪਣੇ ਪਿੰਡ ਜਾਂ ਆਪਣੇ ਇਲਾਕੇ ਦੇ ਗੁਰਦੁਆਰੇ 'ਚ ਵੀ ਮਨਾਵਾਂਗੇ। ਇਹਦੇ ਨਾਲ ਰਵਿਦਾਸੀਆ ਸਿੱਖਾਂ ਨੂੰ ਅੰਮ੍ਰਿਤ ਛਕ ਕੇ ਸਿੱਖੀ ਵਿੱਚ ਪ੍ਰਪੱਕ ਹੋਣ ਦਾ, ਧਰਮ ਨਾਲ ਜੁੜਨ ਦਾ, ਖਾਲਸਾ ਪੰਥ ਦੀ ਇੱਕ ਨਰੋਈ ਜਿਹੜੀ ਸ਼ਾਨ ਬਣਨ ਦਾ ਮੌਕਾ ਮਿਲੇਗਾ। ਇਵੇਂ ਹੀ ਹੋਰਨਾਂ ਜਿੰਨਿਆਂ ਦੀ ਬਾਣੀ ਦਰਜ ਆ ਉਹ ਕਿਸੇ ਵੀ ਜਾਤ ਗੋਤ ਬਰਾਦਰੀ ਦੇ ਹੁਣ, ਜਿਹੜੀ ਬ੍ਰਾਹਮਣਵਾਦ ਨੇ ਸਾਨੂੰ ਇਹ ਜਾਤਾਂ ਗੋਤਾਂ ਬਰਾਦਰੀਆਂ ਵੱਡੀਆਂ ਪਾਈਆਂ ਨੇ। ਤਾਂ ਇਸ ਤਰੀਕੇ ਨਾਲ ਸਾਨੂੰ ਚਾਹੀਦਾ ਕਿ ਸਾਡੀਆਂ ਸੰਸਥਾਵਾਂ ਇਸ ਗੜਬੜ ਨੂੰ ਠੀਕ ਕਰਨ। ਪਰ ਤੁਹਾਨੂੰ ਆਪਾਂ ਜਿੱਥੇ ਪਹਿਲਾਂ ਗੱਲ ਕੀਤੀ ਸੀ ਕਿ ਜਿन्हें हमको जगाना चाहिए था अफसोस कि वो खुद सो गए हैं। ਇਹ ਕੰਮ ਸੀ ਸ਼੍ਰੋਮਣੀ ਅਕਾਲੀ ਦਲ ਦਾ, ਇਹ ਕੰਮ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਇਹ ਕੰਮ ਸੀ ਅਕਾਲ ਤਖਤ ਸਾਹਿਬ ਅਤੇ ਸਮੂਹ ਤਖਤਾਂ ਦਾ। ਪਰ ਅਫਸੋਸ ਦੀ ਗੱਲ ਆ ਕਿ ਅਸੀਂ ਆਪਣੀਆਂ ਸੰਸਥਾਵਾਂ ਤੋਂ ਕੰਮ ਲੈ ਨਹੀਂ ਸਕੇ। ਇੱਕ ਆਖਰੀ ਬੇਨਤੀ ਕਰਕੇ ਸਮਾਪਤੀ ਕਰਾਂਗਾ। 1920 ਦੇ ਲਾਗੇ ਦੱਸਦੇ ਆ RSS ਦੀ ਸਥਾਪਨਾ ਹੋਈ। ਉਹਨਾਂ ਕੁ ਦਿਨਾਂ ਦੇ ਵਿੱਚ ਉਦੋਂ ਕੀ ਆਪਾਂ ਗੁਰਦੁਆਰਾ ਸੁਧਾਰ ਲਹਿਰ ਜਾਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਚੱਲੀ, ਜਿਹਦੇ ਵਿੱਚ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਹੈ। ਪਰ ਅਫਸੋਸ ਦੀ ਗੱਲ ਹੈ ਕਿ RSS ਨੇ ਹਰ ਹਿੰਦੂ ਨੂੰ ਹਿੰਦੂਤਵੀ ਏਜੰਡੇ ਨਾਲ ਲੈਸ ਕਰਕੇ ਹਿੰਦੂ ਰਾਸ਼ਟਰ ਦੇ ਰਾਹ ਤੋੜ ਦਿੱਤਾ। ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿੰਨੀ ਆਸ ਕੀਤੀ ਜਾ ਰਹੀ ਸੀ ਉਵੇਂ ਦਾ ਨਹੀਂ ਹੋ ਸਕਿਆ। ਇਹਦੇ ਪਿੱਛੇ ਸਾਡੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹਦੀਆਂ ਕਰਾਈਆਂ ਜਿਹੜੀਆਂ ਗੜਬੜਾਂ ਨੇ ਉਹ ਮੁੱਖ ਤੌਰ ਤੇ ਦੋਸ਼ੀ ਆ। ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਲੀਡਰਸ਼ਿਪ ਕੌਮ ਨੂੰ ਮਿਲੇਗੀ, ਜਿਹੜੀ ਕੌਮ ਦਾ ਆਜ਼ਾਦੀ ਦਾ ਸੁਪਨਾ ਜਿਹੜਾ ਖਾਲਿਸਤਾਨ ਹੈ ਉਹ ਵੀ ਪੂਰਾ ਕਰੇਗੀ। ਨਾਲ ਦੀ ਨਾਲ ਆ ਜਿਹੜੀਆਂ ਸਾਜ਼ਿਸ਼ਾਂ ਸਾਨੂੰ ਪਾਟੋ ਧੜ ਕਰਨ ਲਈ, ਮਤਲਬ ਕਿ ਇੱਕ ਇਹੋ ਜਿਹਾ ਨਰੋਆ ਸਮਾਜ ਖਾਲਿਸਤਾਨ ਦੇ ਵਿੱਚ ਹੋਏਗਾ ਜਿਹਦੇ ਵਿੱਚ ਹਰ ਬਰਾਦਰੀ ਨੂੰ ਸਿੱਖ ਹੋਣ ਤੇ ਮਾਣ ਹੋਏਗਾ। ਹਰ ਬਰਾਦਰੀ ਦੇ ਲੋਕ ਇਸ ਗੱਲ 'ਚ ਫਖਰ ਕਰਨਗੇ ਕਿ ਸਾਨੂੰ ਸਾਡਾ ਧਰਮ, ਸਾਡੀ ਕੌਮ ਜਿਹੜੀ ਆ ਉਹ ਸਤਿਕਾਰ ਦਿੰਦੀ ਆ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।